ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਗਲੈਂਡ ਦੇ ਸਾਬਕਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉਹਨਾਂ ਨੇ ਆਪਣੀ ਐਜ਼ ਏ ਮੈਂਬਰ ਆਫ ਪਾਰਲੀਮੈਂਟ ਰਿਜ਼ਾਈਨ ਕਰ ਦਿੱਤਾ ਹੈਗਾ। ਜੀ, ਸੋ ਜੋ ਪਾਰਟੀ ਗੇਟ ਦਾ ਇੱਕ ਸਕੈਂਡਲ ਆਇਆ ਸੀ, ਬੋਰਿਸ ਜੌਨਸਨ ਹੁਣੀ ਕਰੋਨਾ ਵਾਇਰਸ ਦੇ ਦੌਰਾਨ ਲੋਕਾਂ ਨੂੰ ਤਾਂ ਇਹ ਕਹਿੰਦੇ ਰਹੇ ਵੀ ਇਕੱਠੇ ਨਾ ਹੋ, ਈਵਨ ਫਿਊਨਰਲ ਤੱਕ ਜਾਣ ਲਈ ਲੋਕਾਂ ਦੇ ਰਿਸ਼ਤੇਦਾਰ ਨਹੀਂ ਪਹੁੰਚ ਸਕੇ, ਕਹਿੰਦੇ ਵੀ ਜੀ 4 ਜਾਂ 5 ਬੰਦੇ ਹੀ ਜਾ ਸਕਦੇ ਆ, ਜੀ, ਜਦ ਕਿ ਖੁਦ ਉਹ ਜੋ ਪ੍ਰਾਈਮ ਮਿਨਿਸਟਰ ਦਾ ਡਾਊਨਿੰਗ ਸਟਰੀਟ ਦੇ ਉੱਤੇ ਘਰ ਆ, ਉੱਥੇ ਪਾਰਟੀਆਂ ਕਰਦੇ ਰਹੇ। ਹੂੰ, ਸੋ ਇਹਦੇ ਸੰਬੰਧ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਪੁਲਿਸ ਵੱਲੋਂ ਸਾਈਟੇਸ਼ਨ ਵੀ ਦਿੱਤੀ ਗਈ, ਜਦੋਂ ਉਹਨਾਂ ਦੀ ਵਾਈਫ ਨੇ ਇੱਕ ਬਰਥਡੇ ਪਾਰਟੀ ਹੋਸਟ ਕੀਤੀ ਸੀ। ਇਸ ਤੋਂ ਬਿਨਾਂ ਮੌਜੂਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਵੀ ਪਾਰਟੀਆਂ ਕਰਦੇ ਰਹੇ, ਜਿਹਦੇ ਵਿੱਚ ਅਟੈਂਡ ਕਰਦੇ ਸੀ ਉਸ ਪਾਰਟੀ ਦੇ ਵਿੱਚ। ਜੀ, ਸੋ ਬੋਰਿਸ ਜੌਨਸਨ ਬ੍ਰੈਕਸਿਟ ਦਾ ਮੇਨ ਆਰਕੀਟੈਕਟ ਆ, ਤੇ ਉਹਨਾਂ ਨੇ ਇਹ ਕਿਹਾ ਹੈ ਵੀ ਮੈਨੂੰ ਬਹੁਤ ਚਿਰਾਂ ਤੋਂ ਇਹਦਾ ਜਿਹੜਾ ਵਿਰੋਧ, ਇਹਦੇ ਕਰਕੇ ਮੇਰਾ ਵਿਰੋਧ ਕੀਤਾ ਜਾਂਦਾ ਹੈ। ਹਾਲਾਂਕਿ ਮੈਂ ਝੂਠ ਨਹੀਂ ਬੋਲਿਆ, ਮੈਂ ਮੰਨਿਆ ਵੀ ਮੈਂ ਪਾਰਟੀਆਂ ਕੀਤੀਆਂ ਹੈਗੀਆਂ ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਜਦ ਕਿ ਉਹ ਐਜ਼ ਏ ਪ੍ਰਾਈਮ ਮਿਨਿਸਟਰ ਲੋਕਾਂ ਨੂੰ, ਜੋ ਉਹਦੇ ਹੀ ਮੁਲਕ ਦੇ ਲੋਕ ਸੀ, ਉਹਨਾਂ ਨੂੰ ਕਹਿੰਦੇ ਵੀ ਨਹੀਂ, ਤੁਸੀਂ ਕਿਤੇ ਵੀ ਇਕੱਠੇ ਨਹੀਂ ਹੋ ਸਕਦੇ ਕਰੋਨਾ ਵਾਇਰਸ ਕਰਕੇ, ਖੁਦ ਪਾਰਟੀਆਂ ਕਰ ਰਹੇ ਸੀਗੇ। ਜੀ, ਸੋ ਅੱਜ ਉਹ ਐਜ਼ ਏ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਦੇ ਨਾਲ ਹੈ। ਡੋਨਾਲਡ ਟਰੰਪ ਦੇ ਇੱਕ ਸਹਿਯੋਗੀ ਨੂੰ ਟਰੰਪ ਵੱਲੋਂ ਜੈਕ ਸਮਿਥ ਵੱਲੋਂ ਮਾਫ ਕਰਨਾ, ਟਰੰਪ ਵਾਈਟ ਹਾਊਸ ਦੇ ਵਿੱਚ ਜਿਹੜੇ ਗੁਪਤ ਦਸਤਾਵੇਜ਼ਾਂ ਦੀ ਗੜਬੜੀ ਦੀ ਜਾਂਚ ਹੋ ਰਹੀ ਹੈ, ਉਹਦੇ ਵਿੱਚ ਦੋਸ਼ੀ ਠਹਿਰਾਇਆ ਗਿਆ। ਵਾਲਟ ਨੋਟਾ ਇਹਦਾ ਨਾਮ ਦੱਸਿਆ ਗਿਆ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਇਸ ਨੋਟਾ ਨੂੰ ਹੁਣ ਵਾਲਟ ਨੋਟਾ ਨੂੰ 6 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਵਿੱਚ ਵਿਵਹਾਰ ਤੋਂ ਪੈਦਾ ਹੋਏ ਕਈ ਰੁਕਾਵਟਾਂ ਤੇ ਨਾਲੋਂ ਨਾਲ ਗੁਪਤ ਦਸਤਾਵੇਜ਼ਾਂ ਨੂੰ ਛੁਪਾਉਣ ਤੇ ਉਹਨਾਂ ਸੰਬੰਧੀ ਜਾਣਕਾਰੀ ਜਿਹੜੀ ਆ ਉਹ ਨਾ ਨਸ਼ਰ ਕਰਨ, ਪਤਾ ਹੋਣ ਦੇ ਬਾਵਜੂਦ ਵੀ ਝੂਠ ਬੋਲਣ ਵਰਗੇ ਜਿਹੜੇ ਦੋਸ਼ ਆ ਉਹ ਸ਼ਾਮਲ ਆ। ਤੇ ਇਹ ਕਿਹਾ ਗਿਆ ਹੈ ਕਿ ਇਹਨੇ ਰਾਸ਼ਟਰੀ ਰੱਖਿਆ ਜਿਹੜੀ ਜਾਣਕਾਰੀ ਹੈ ਉਹਨੂੰ ਜਾਣਬੁੱਝ ਕੇ ਲੁਕੋ ਕੇ ਰੱਖਿਆ। ਦੋਸ਼ ਇਹ ਲੱਗਿਆ ਹੈ ਕਿ ਮਈ 2022 ਦੇ ਵਿੱਚ FBI ਦੁਆਰਾ ਜਦੋਂ ਇੰਟਰਵਿਊ ਲਈ ਗਈ ਸੀ ਵਾਲਟ ਨੋਟਾ ਦੀ, ਤਾਂ ਉਦੋਂ ਇਹਨੇ ਜਾਂਚਕਰਤਾ ਜਿਹੜੀ ਟੀਮ ਹੈ ਉਹਦੇ ਨਾਲ ਝੂਠ ਬੋਲਿਆ ਸੀ। ਉਹਨੇ ਕਿਹਾ ਸੀਗਾ ਕਿ ਜਿਹੜੇ 15 ਬਕਸੇ ਟਰੰਪ ਕੋਲੇ ਗਏ ਸੀਗੇ ਨੈਸ਼ਨਲ ਆਰਕਾਈਵਜ਼ ਦੇ, ਉਹਦੀ ਜਿਹੜੀ ਸਮੀਖਿਆ ਹੋਈ ਸੀ ਜਾਂ ਜਦੋਂ ਉਹ ਟਰੰਪ ਦੇ ਨਿਵਾਸ ਤੇ ਪਹੁੰਚੇ ਸਨ, ਤਾਂ ਇਹਨਾਂ ਬਾਕਸਾਂ ਬਾਰੇ ਉਹਨੂੰ ਕੁਛ ਵੀ ਜਿਹੜਾ ਉਹ ਪਤਾ ਨਹੀਂ ਸੀ। ਪਰ ਦੋਸ਼ਾਂ ਦੇ ਮੁਤਾਬਕ ਵਾਲਟ ਨੋਟਾ ਨੇ ਖੁਦ ਬਕਸੇ ਨੂੰ ਸਟੋਰੇਜ ਰੂਮ ਤੋਂ ਟਰੰਪ ਦੀ ਰਿਹਾਇਸ਼ ਤੱਕ ਲਿਜਾਣ ਦੇ ਵਿੱਚ ਮਦਦ ਕੀਤੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਟਰੰਪ ਨੇ ਬਕਸੇ ਕਿੱਥੇ ਸਟੋਰ ਕੀਤੇ ਆ ਜਾਂ ਤੈਨੂੰ ਇਹਦੇ ਬਾਰੇ ਕੀ ਜਾਣਕਾਰੀ ਹੈ, ਤਾਂ ਉਹ ਪਹਿਲਾਂ ਤਾਂ ਕਹਿੰਦਾ ਕਿ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ, ਪਰ ਬਾਅਦ ਦੇ ਵਿੱਚ ਨੋਟਾ ਨੇ ਇਹ ਜਵਾਬ ਦਿੱਤਾ ਕਿ ਸ਼ਾਇਦ ਮੈਂ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਦੇ ਸਕਦਾ, ਪਰ ਮੈਂ ਇਮਾਨਦਾਰੀ ਨਾਲ ਕਹਿਣਾ ਚਾਹੁੰਦਾ ਕਿ ਮੈਨੂੰ ਪਤਾ ਨਹੀਂ। ਪਰ ਹੁਣ ਜਿਹੜੇ ਨੋਟਾ ਉੱਤੇ ਦੋਸ਼ ਲੱਗੇ ਨੇ, ਉਹਦੇ ਵਿੱਚ 6 ਮਾਮਲਿਆਂ ਦਾ ਉਸ ਨੂੰ ਸਾਹਮਣਾ ਕਰਨਾ ਪਊਗਾ। ਤੇ ਇਹਦੇ ਵਿੱਚ ਜਿਵੇਂ ਟਰੰਪ ਦੇ ਉੱਤੇ 37 ਮਾਮਲਿਆਂ ਦੇ ਵਿੱਚ ਦੋਸ਼ ਲੱਗੇ ਨੇ, ਤਾਂ ਇਹਨੂੰ 6 ਦਾ ਸਾਹਮਣਾ ਕਰਨਾ ਪਊਗਾ। ਤੇ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ ਹੈ ਜਿਹੜਾ, ਉਹ ਇਹ ਹੈ ਕਿ ਵਾਈਟ ਹਾਊਸ ਤੋਂ ਗੁਪਤ ਦਸਤਾਵੇਜ਼ਾਂ ਦੀ ਜਦੋਂ ਚੋਰੀ ਹੋਈ ਜਾਂ ਗੜਬੜੀ ਹੋਈ, ਉਹਦੇ ਵਿੱਚ ਉਹਦੀ ਜਾਂਚ ਦੇ ਵਿੱਚ ਝੂਠ ਮਾਰਨਾ। ਜੀ।